ਜਿੱਦਾਂ ਤੁਸੀਂ ਕਿਹਾ ਵੀ ਚਾਹੇ ਉਹ F1 ਸਟੂਡੈਂਟ ਵੀਜ਼ਾ ਆ, ਚਾਹੇ B1 ਆ, ਜਾਂ ਕਹਿ ਲਓ ਵੀ ਹੋ ਸਕਦਾ ਕੋਈ H1 ਵਾਲਾ ਵੀ ਹੋਵੇ ਜਾਂ ਕੁਛ ਵੀ ਹੋਵੇ, ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਇੱਥੇ ਉਹ ਆਇਆ ਹੋ ਸਕਦਾ। ਸੋ ਕਿੱਦਾਂ ਦੇ ਉਹ ਜਿਹੜੇ, ਇੱਕ ਤਾਂ ਹੁੰਦਾ ਵੀ ਉਹ ਕਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਦੇ ਉੱਤੇ ਯੂਜਲੀ ਇੱਥੇ ਆਉਂਦੇ ਆ, ਤੇ ਕੀ ਉਹਨਾਂ ਦੀਆਂ ਫਿਰ ਆਪਸ਼ਨਸ ਰਹਿੰਦੀਆਂ? ਦੇਖੋ, ਜ਼ਿਆਦਾਤਰ ਜਿਹੜੇ ਆਪਾਂ ਨੂੰ ਕੇਸ ਵੇਖਿਆ ਪੰਜਾਬੀਆਂ ਦੀ ਜੇ ਗੱਲ ਕਰੀਏ ਤਾਂ F1 ਸਟੂਡੈਂਟ ਤੇ ਵੀ ਹੁਣ ਪਿਛਲੇ 3-4 ਸਾਲਾਂ 'ਚ ਆਪਾਂ ਦੇਖਿਆ ਕਾਫੀ ਆਏ ਆ। ਪਹਿਲਾਂ ਜਿਹੜੇ ਬਹੁਤ ਘੱਟ ਹੁੰਦੇ ਸੀਗੇ, ਕਿਤੇ ਕਿਤੇ ਜਿਹੜਾ ਵੇਖਿਆ ਨਾ, ਕਿਉਂਕਿ ਆਪਾਂ ਖੁਦ ਐਜ਼ ਅ ਸਟੂਡੈਂਟ ਆਏ ਸੀਗੇ, ਤੇ ਟੂਰਿਸਟ ਵੀਜ਼ੇ ਤੇ ਜ਼ਿਆਦਾ ਜਿਹੜੇ ਲੋਕੀ ਉਹ ਆਉਂਦੇ ਆ, ਤੇ ਕਈ ਜਿਹੜੇ C1D ਜਿਹੜਾ ਸ਼ਿਪ ਵਾਲੇ ਜਿਹੜੇ ਵੀਜ਼ੇ ਹੁੰਦੇ ਆ ਨਾ, ਤੇ ਵੀ ਆਉਂਦੇ ਆ। ਸੋ ਪਹਿਲੀ ਗੱਲ ਤਾਂ ਜਿਹੜਾ ਬੰਦਾ ਵੀਜ਼ੇ ਤੇ ਆਇਆ, ਉਹਨੂੰ ਸਲਾਹ ਇਹੀ ਹੈ ਕਿ ਤੁਸੀਂ ਆਪਣਾ ਵੀਜ਼ਾ ਜਿਹੜਾ ਮੇਨਟੇਨ ਕਰ ਸਕਦੇ ਹੋ ਤਾਂ ਕਰੋ। ਜਿੱਦਾਂ ਸਟੂਡੈਂਟ ਆ, ਜੇ ਆਇਆ ਤਾਂ ਉਹ ਸਕੂਲ ਜਾਵੇ ਜੀ। ਉਹਦੇ ਨਾਲ ਕੀ ਹੁੰਦਾ ਕਿ ਜੇ ਤੁਹਾਡਾ ਅਸਾਈਲਮ ਆਫਿਸ 'ਚ ਨਹੀਂ ਪਾਸ ਹੁੰਦਾ ਤਾਂ ਫਿਰ ਉਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਮੋਰੇ ਨਹੀਂ ਭੇਜਦੇ, ਉੱਥੇ ਤੁਹਾਡਾ ਕੇਸ ਜਿਹੜਾ ਖਾਰਜ ਕਰ ਦਿੰਦੇ ਆ, ਤੇ ਤੁਸੀਂ ਆਪਣੀ ਪੜ੍ਹਾਈ ਜਿਹੜੀ ਜਾਰੀ ਉਹ ਰੱਖ ਸਕਦੇ ਆ। ਓਕੇ। ਤੇ ਆਪਸ਼ਨਾਂ ਜਿਹੜੀਆਂ ਕਈ ਸਾਰੀਆਂ ਨਿਕਲ ਆਉਂਦੀਆਂ, ਬੰਦਾ ਜਿਹੜਾ ਵੀਜ਼ੇ ਤੇ ਆਇਆ, ਟੂਰਿਸਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਹਨਾ, ਸਭ ਤੋਂ ਪਹਿਲਾਂ ਤਾਂ ਉਹ ਸਟੂਡੈਂਟ ਵੀਜ਼ੇ ਤੇ ਚੇਂਜ ਜਿਹੜਾ ਕਰਾ ਸਕਦਾ, ਜੇ ਪੜ੍ਹਨ ਲਿਖਣ ਦਾ ਮਨ ਹੋਵੇ ਬੰਦੇ ਦਾ। ਕਈ ਤਰ੍ਹਾਂ ਦੇ ਸਕੂਲ ਕਾਲਜ ਇੱਥੇ ਹੁੰਦੇ ਆ, ਯੂਨੀਵਰਸਿਟੀਜ਼, ਈਵਨ ਕਮਿਊਨਿਟੀ ਕਾਲਜ ਵੀ ਕਈ ਜਿਹੜੇ ਆ ਉਹ ਐਨਰੋਲਮੈਂਟ ਜਿਹੜੀ ਸਟੂਡੈਂਟਸ ਨੂੰ ਦਿੰਦੇ ਆ। I-20 ਤੁਹਾਨੂੰ ਫਾਰਮ ਇੱਕ ਲੈਣਾ ਹੁੰਦਾ ਯੂਨੀਵਰਸਿਟੀ ਤੋਂ, ਤੇ ਤੁਸੀਂ ਸਟੂਡੈਂਟ ਵੀ ਸ਼ਿਫਟ ਜਿਹੜਾ ਕਰ ਸਕਦੇ ਆ। ਇਹਦਾ ਜਿਹੜਾ ਪ੍ਰੋਸੈਸ ਆ ਰਿਲੇਟਿਵਲੀ ਸਪੀਕਿੰਗ ਬੜਾ ਸਟ੍ਰੇਟ ਫਾਰਵਰਡ ਹੁੰਦਾ। ਸਟੂਡੈਂਟ ਜ਼ਿਆਦਾਤਰ ਦੇ ਦਿੰਦੇ ਆ ਜੇ ਸੈਂਸ ਬਣੇ ਕਿ ਬੰਦੇ ਨੇ ਕਿਉਂ ਪੜ੍ਹਾਈ ਕਰਨੀ ਹੈ। ਤੇ ਇਸ ਤੋਂ ਇਲਾਵਾ ਜੇ ਕੋਈ ਵਿਆਹ ਵਾਲੀ ਉਮਰ ਦਾ ਤੇ ਉਹ ਲੀਗਲ ਤਰੀਕੇ ਨਾਲ ਆਇਆ ਤੇ ਉਹਦਾ ਵਿਆਹ ਹੋ ਜਾਂਦਾ US ਸਿਟੀਜ਼ਨ ਦੇ ਨਾਲ, ਤੇ ਉਹ ਇੱਥੇ ਹੀ ਜਿਹੜਾ ਪੱਕਾ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਉਂਦਾ, ਉਹਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਆ ਜਾਂਦੀ ਆ ਕਿ ਜੇ ਬੰਦਾ ਆਊਟ ਆਫ ਸਟੇਟਸ ਹੋ ਜਾਵੇ, ਤੇ ਬੰਦਾ ਕਿਸੇ ਕਾਰਨ 485 ਜਿਹੜਾ ਹੁੰਦਾ ਗ੍ਰੀਨ ਕਾਰਡ ਵਾਲਾ ਫਾਰਮ ਹੁੰਦਾ, ਉਹਨੂੰ ਫਾਈਲ ਨਾ ਕਰ ਪਾਇਆ ਹੋਵੇ, ਤੇ ਗ੍ਰੀਨ ਕਾਰਡ ਵਾਲਾ ਬੰਦਾ ਜਿਹੜਾ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ, ਸਿਟੀਜ਼ਨ ਜਿਹੜਾ ਕਰਾ ਸਕਦਾ। ਸੋ ਇਹ ਜਿਹੜੀ ਕਾਫੀ ਜਿਹੜੀ ਡਿਸਟਿੰਕਸ਼ਨ ਆ, ਤੇ ਕਈ ਵਾਰੀ ਲੋਕੀ ਬੜੇ ਹੈਰਾਨ ਹੁੰਦੇ ਆ ਵਿਆਹ ਤੋਂ ਬਾਅਦ ਵੀ, ਉਹਨਾਂ ਨੇ ਸਾਨੂੰ ਕਾਲ ਕੀਤਾ ਹੁੰਦਾ ਕਿ ਯਾਰ ਮੈਂ ਤਾਂ ਵੀਜ਼ੇ ਤੇ ਆਇਆ ਸੀਗਾ, ਮੈਂ ਇੱਥੇ ਪੱਕਾ ਹੋ ਜਾਣਾ, ਤੈਨੂੰ ਕਿਹਾ ਨਹੀਂ, ਤੈਨੂੰ ਅਜੇ ਵੇਟ ਕਰਨੀ ਪੈਣੀ ਹੈ 5 ਸਾਲ। ਠੀਕ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਦੱਸਦੀ ਹੈ ਕਿ ਜਿਹੜਾ ਵਿਆਹ ਦੇ ਬੇਸ ਤੇ ਪੱਕੇ ਹੋਣ ਦੀ ਕੋਸ਼ਿਸ਼ ਕਰ ਰਿਹਾ, ਜੇ ਉਹਦੇ ਖੁਦ ਦੇ ਸਪਾਊਸ ਨੇ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ, ਤੇ ਉਹ 5 ਸਾਲਾਂ ਦੇ ਵਿੱਚ ਤੁਹਾਡੇ ਨਾਲ ਵਿਆਹ ਕਰਾ ਲੈਂਦਾ, ਉਹ ਵਿਆਹ ਜਿਹੜਾ ਹੈਗਾ ਉਹਨੂੰ ਬਿਲਕੁਲ ਉਹਦੀ ਡਬਲ ਇਨਵੈਸਟੀਗੇਸ਼ਨ ਵੀ ਜਿਹੜੀ ਹੋ ਸਕਦੀ ਹੈ। ਇਮੀਗ੍ਰੇਸ਼ਨ ਕੋ ਪਾਵਰ ਹੈਗੀ ਕਿ ਉਹ ਪਿੱਛੇ ਜਾ ਕੇ ਜਿਹੜਾ ਵਿਆਹ, ਉਹਨੂੰ ਵੀ ਕੁਐਸਚਨ ਜਿਹੜਾ ਕਰ ਸਕਦੇ ਆ, ਕਿਉਂਕਿ ਉਹ ਮੰਨਦੇ ਆ ਕਿ ਜੇ ਕਿਸੇ ਨੇ ਗ੍ਰੀਨ ਕਾਰਡ ਵਿਆਹ ਦੇ ਥਰੂ ਲਿਆ ਤੇ ਉਹਦਾ 5 ਸਾਲਾਂ ਦੇ ਵਿੱਚ ਫਿਰ ਵਿਆਹ ਹੋ ਜਾਂਦਾ, ਤੇ ਉਹ ਫਿਰ ਕਿਸੇ ਲਈ ਫਾਈਲ ਕਰ ਰਿਹਾ, ਤੇ ਉਹਨਾਂ ਨੇ ਫਿਰ ਵੇਖਣਾ ਹੁੰਦਾ ਕਿ ਪਹਿਲਾਂ ਤੇ ਅਸਲੀ ਸੀਗਾ ਕਿ ਨਹੀਂ ਸੀਗਾ। ਸਿਰਫ ਜਿਹੜਾ ਦੂਜੇ ਤੇ ਫੋਕਸ ਨਹੀਂ ਰਹਿੰਦਾ। ਸੋ ਤੁਸੀਂ ਸਟੂਡੈਂਟ ਬਣ ਸਕਦੇ ਆ, ਤੁਸੀਂ ਵਿਆਹ ਕਰਾ ਸਕਦੇ ਆ। ਜਿਹਨਾਂ ਕੋਲ ਪੈਸੇ ਆ, ਉਹ ਇਨਵੈਸਟਮੈਂਟ ਵਾਲਾ ਗ੍ਰੀਨ ਕਾਰਡ ਜਿਹੜਾ ਉਹ EB-5 ਗ੍ਰੀਨ ਕਾਰਡ ਜਿਹੜਾ ਹੁੰਦਾ, $8 ਲੱਖ ਜਾਂ ਫਿਰ $1,50,000 ਖਰਚ ਕੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਪੱਕੇ ਅਮਰੀਕਾ ਦੇ ਵਿੱਚ ਹੋ ਸਕਦੇ ਆ, ਗ੍ਰੀਨ ਕਾਰਡ ਤੁਹਾਡਾ ਜਿਹੜਾ ਆ ਸਕਦਾ। ਤੇ ਜਿਹੜਾ ਕੋਈ ਡਿਗਰੀਆਂ ਵਗੈਰਾ ਹੈਗੀਆਂ ਤੇ ਸਟੂਡੈਂਟ ਰਾਊਟ ਤੇ ਜਾਂਦੇ ਆ, ਉਹ ਇੱਥੇ ਆਪਣਾ ਜਿਹੜਾ H1B ਵੀਜ਼ੇ ਤੇ ਚੜ ਸਕਦੇ ਆ, ਤੇ ਅੱਗੇ ਉਹ ਜਿਹੜਾ ਗ੍ਰੀਨ ਕਾਰਡ ਵੀ ਆਪਣਾ ਪਰਸੂ ਜਿਹੜਾ ਉਹ ਕਰ ਸਕਦੇ ਆ ਇੰਪਲੋਇਮੈਂਟ ਬੇਸ ਦੇ ਥਰੂ। ਇੰਡੀਆ ਵਾਲਿਆਂ ਦੀ ਲਾਈਨ ਜਿਹੜੀ ਕਾਫੀ ਲੰਬੀ ਰਹਿੰਦੀ ਹੈ, ਜਿਹੜੇ ਦੂਜੇ ਪਾਕਿਸਤਾਨ ਤੋਂ, ਨੇਪਾਲ ਤੋਂ, ਓਵਰ ਪਾਪੂਲੇਟਿਡ ਕੰਟਰੀਆਂ ਤੋਂ ਨਹੀਂ ਹੈਗੇ, ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਦੀ ਲਾਈਨ ਵੀ ਜਿਹੜੀ ਥੋੜੀ ਇੰਪਲੋਇਮੈਂਟ ਬੇਸਡ ਦੇ ਵਿੱਚ ਛੋਟੀ ਆ, 4-5 ਸਾਲ ਚ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਆ ਜਾਂਦਾ। ਤੇ ਪਰ ਇਹ ਸਾਰੇ ਜਿਹੜੇ ਲੀਗਲ ਆ, ਇਹਦੀ ਇੱਕੋ ਰਿਕੁਆਇਰਮੈਂਟ ਆ ਕਿ ਤੁਸੀਂ ਆਪਣਾ ਸਟੇਟਸ ਜਿਹੜਾ ਉਹ ਮੇਨਟੇਨ ਕਰਕੇ ਰੱਖਣਾ। ਠੀਕ ਹੈ। ਸੋ ਤੁਸੀਂ ਉਹ ਚੀਜ਼ ਜਿਹੜੀ ਬਿਲਕੁਲ ਵੇਖਿਓ ਕਿ ਜ਼ਿਆਦਾਤਰ ਕੀ ਆ ਕਿ ਜਿਹੜੇ ਲਾਇਰਸ ਆ ਨਾ, ਉਹ ਇੰਪਲੋਇਮੈਂਟ ਬੇਸ ਦਾ ਕੰਮ ਉਹਨਾਂ ਨੂੰ ਆਉਂਦਾ ਨਹੀਂ, ਉਦਾਂ ਮਿੱਠੇ ਜਿਹੇ ਬਣ ਕੇ ਕਹਿ ਦਿੰਦੇ ਆ ਕਿ ਨਹੀਂ ਜੀ ਆਪਾਂ ਇੰਪਲੋਇਮੈਂਟ ਬੇਸ ਦਾ ਕਰਦੇ ਨਹੀਂ, ਤੇ ਕਈ ਵਾਰੀ ਬੰਦੇ ਨੂੰ ਉਹ ਅੱਧੀਆਂ ਆਪਸ਼ਨਾਂ ਦੀਆਂ ਉਦਾਂ ਹੀ ਗੈਪ ਕਰ ਦਿੰਦੇ ਆ। ਆਪਣੀ ਲੈਕ ਆਫ ਨੌਲੇਜ ਕਿ ਤੁਹਾਨੂੰ ਨਹੀਂ ਆਉਂਦਾ, ਫਿਰ ਭਾਈ ਇਹਦਾ ਪੂਰੀ ਤਾਂ ਬੰਦੇ ਨੂੰ ਸਲਾਹ ਦਿਓ। ਸੋ ਫੋਰ ਐਗਜ਼ਾਮਪਲ ਜੇ ਬੰਦਾ ਆਇਆ ਪਾਕਿਸਤਾਨ ਤੋਂ, ਜੀ, ਡਿਗਰੀ ਦਾ ਭਾਵੇਂ ਨਾਨ ਡਿਗਰੀ ਦਾ ਨਾ, ਸਕਿਲਡ ਵਰਕਰ ਆ ਭਾਵੇਂ ਐਡਵਾਂਸ ਪ੍ਰੋਫੈਸ਼ਨਲ ਆ, ਜੇ ਉਹ ਆ ਕੇ ਇੱਥੇ ਸਟੂਡੈਂਟ ਵੀਜ਼ਾ ਆਪਣਾ ਮੇਨਟੇਨ ਰੱਖਦਾ, ਤੇ ਕੰਟਰੀ ਦੀ ਜਿਹੜੀ ਲਾਈਨ ਉਹ ਛੋਟੀ ਆ, ਉਹ ਸਿੱਧੇ ਇੰਪਲੋਇਮੈਂਟ ਬੇਸ ਦੇ ਥਰੂ ਵੀ, ਭਾਵੇਂ ਰੈਸਟੋਰੈਂਟ ਆ, ਭਾਵੇਂ ਕੋਈ ਵੀ ਜਿਹੜੇ ਅਦਾਰੇ ਪਦਾਰੇ ਉਹਨੂੰ ਜਿਹੜੇ ਕੰਮ ਦਿੰਦੇ ਆ, ਉਹ ਤੋਂ ਪੱਕਾ ਹੋ ਸਕਦਾ। ਤੇ ਜੇ ਬੰਦੇ ਦਾ ਇੱਕ ਹੋਰ ਚਾਂਸ ਬਣ ਜਾਂਦਾ, ਜ਼ਿਆਦਾ ਡੈਫੀਨੇਟਿਵ ਰਾਊਟ ਬਣ ਜਾਂਦਾ ਕਿ ਨਾਲ ਦੇ ਨਾਲ ਉਹ ਆਪਣੇ ਐਮਪਲੋਇਰ ਦੇ ਕੋਲੋਂ ਵੀ ਪੱਕਾ ਜਿਹੜਾ ਹੋ ਸਕਦਾ, ਤੇ ਉਹ ਵਾਲੀ ਆਪਸ਼ਨ ਤੁਸੀਂ ਖਤਮ ਨਹੀਂ ਕਰਨੀ ਹੈ। ਤੇ ਜੇ ਤੁਸੀਂ ਲੀਗਲ ਆਏ ਆ ਤਾਂ ਓਬਵੀਅਸਲੀ ਤੇ ਉਹ ਪਹਿਲਾਂ ਆਪਣਾ ਚੈੱਕ ਕਰੋ ਕਿ ਜਿਹੜਾ ਵਕੀਲ ਆ ਉਹਨੂੰ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ ਪਤਾ ਕਿ ਉਦਾਂ ਜਬਲੀਆਂ ਮਾਰੀ ਜਾਂਦਾ। ਸੋ ਜਿਹੜੇ ਪ੍ਰੈਕਟਿਸ ਏਰੀਆ ਜਿਹੜਾ ਕ੍ਰਾਸ ਓਵਰ ਜਿਹੜਾ ਉਹ ਕਰਦਾ,
ਸੇਮ ਥਿੰਗ ਜਿਹੜਾ ਵਿਆਹ ਸ਼ਾਦੀ ਦੇ ਮਸਲੇ 'ਚ ਪੈ ਗਿਆ, ਉਹ 'ਚ ਤੁਸੀਂ ਵੇਖੋ ਕਿ ਵੇਵਰ ਵਗੈਰਾ ਸਾਰੇ ਪੈਰੋਲ ਇਹ ਤੁਹਾਡੇ ਵਕੀਲ ਨੂੰ ਪਤਾ ਕਿ ਸਿਰਫ ਤੇ ਸਿਰਫ ਅਸਾਈਲਮ ਤੇ ਜਿਹੜਾ ਫੋਕਸ ਆ, ਕਿਉਂਕਿ ਇਹ ਕ੍ਰਾਸਓਵਰ ਜਿਹੜੇ ਏਰੀਆਜ਼ ਹੁੰਦੇ ਆ ਇਨਵੈਸਟਮੈਂਟ ਦਾ, ਐਮਪਲੋਇਮੈਂਟ ਦਾ ਤੇ ਮੈਰਿਜ ਦਾ, ਸੋ ਇਹਦੇ ਵਿੱਚ ਕਈ ਵਾਰੀ ਬੰਦੇ ਕੋਲ ਹੋਰ ਆਪਸ਼ਨਸ ਨਿਕਲ ਜਾਂਦੀਆਂ ਜੇ ਉਹ ਲੀਗਲ ਤਰੀਕੇ ਨਾਲ ਆਇਆ ਹੋਵੇ।